ਜਿਹੜੀ ਮੱਝ ਸੁਣੀ ਹੈ ਜਿਹਦੀ ਗਾਂ ਸੁਣੀ ਉਹਨੇ ਪਹਿਲਾਂ ਸਰਕਾਰ ਦਾ ਦੇਣਾ, ਭਾਵੇਂ ਦੁੱਧ ਦੇ ਕੇ ਜਾਵੇ ਤੇ ਭਾਵੇਂ ਖੀਰ ਚਾਲੇ। ਉਹ ਨਾ ਦੇਵੇਗਾ ਤੇ ਸਰਕਾਰ ਦੀ ਗਰਾਮਦਰੀ ਤੇ ਖੂਨ ਆਉਣ ਲੱਗ ਪੈਂਦਾ। ਹਾਏ ਪੰਜਾਬ ਜਾਗਤਾ ਪੰਜਾਬ, ਸੋਹਣਾ ਪੰਜਾਬ ਤੁਸੀਂ ਦੇਖ ਰਹੇ ਹੋ ਜੀ। ਸੋਹਣੇ ਲੋਕ ਪੰਜਾਬ ਦੇ ਤੇ ਸੋਹਣੇ ਰੰਗ ਪੰਜਾਬ ਦੇ, ਤੇ ਫਿਰ ਜਾਗਤਾ ਪੰਜਾਬ ਸਬਸਕ੍ਰਾਈਬ ਲਾਜ਼ਮੀ ਕਰੋ ਔਰ ਵੇਖਦੇ ਰਹੋ ਸਾਡੇ ਪਿਆਰੇ ਪਿਆਰੇ ਵਲੌਗ। ਤੇ ਬਾਬੇ ਹੋਰੀ ਸਾਨੂੰ ਦੱਸ ਰਹੇ ਨੇ ਕਿ ਸਾਡੇ ਪਿੰਡ ਦਾ ਜਿਹੜਾ ਇਕੱਠ ਆ, ਸਾਡੇ ਪਿੰਡ ਦਾ ਜਿਹੜਾ ਇਤਫਾਕ ਆ, ਇਹ ਭਾਈਚਾਰਾ ਜਿਹੜਾ ਆ ਇਹ ਸਾਡਾ ਅਜ਼ਲਾਂ ਤੋਂ ਚੱਲਦਾ ਆ ਰਿਹਾ, ਸਾਡੇ ਵੱਡਿਆਂ ਤੋਂ ਚੱਲਦਾ ਆ ਰਿਹਾ ਆ। ਨੌਜਵਾਨ ਨੇ ਸਾਡੇ ਨਾਲ ਮਾਸ਼ਾਅੱਲਾ ਐਨਕ ਸ਼ੈਨਕ ਲਾਈ ਏ, ਬਹੁ ਸ਼ੌ ਬਣੇ ਨੇ। ਇਹਨਾਂ ਨੂੰ ਪੁੱਛ ਕੇ ਗਏ ਅਸੀਂ ਮਲੰਗੇ ਗਏ ਬਲਪੀਰ ਸਰਕਾਰ ਦੇ, ਅਸੀਂ ਮਲੰਗ ਮੈਂ ਹਾਰ ਰੋਡ ਤੋਂ ਅੱਧੇ ਘੰਟੇ 'ਚ ਇੱਥੇ ਆਇਆ ਵਾ ਬਲਪੀਰ, ਏਡੀ ਸਪੀਡ 'ਚ ਆਇਆ। ਸੱਕੇ ਵਾਲਾ ਚੌਕ ਕਿਹੜਾ? ਸੱਕੇ ਵਾਲਾ ਭਾਈ, ਸੱਕੇ ਵਾਲਾ ਸਿੱਧਾ ਹੀ। ਅਸੀਂ ਹੁਣ ਪਿੰਡ ਤੋਗੇਵਾਨ ਸੱਕਿਆਂ ਵਾਲਾ ਚੌਂਕ ਕ੍ਰਾਸ ਕਰਨ ਤੋਂ ਬਾਅਦ ਅਗਾਂਹ ਬਾਹਰ ਦੀ ਸਾਈਡ ਤੇ ਨਿਕਲ ਰਹੇ ਹਾਂ ਤੇ ਤੁਹਾਨੂੰ ਲੈ ਕੇ ਜਾ ਰਹੇ ਹਾਂ ਦਰਗਾਹ ਸ਼ਰੀਫ ਤੇ। ਸਾਡੇ ਨਾਲ ਰਹੋ, ਸਾਡਾ ਵਲੌਗ ਪੂਰਾ ਦੇਖੋ, ਬੜਾ ਅੱਛਾ ਵਲੌਗ ਹੈ। ਆ ਜੀ ਭੈਣੀ, ਇਹ ਜਾਗਦਾ ਪੰਜਾਬ ਨਲਕਾ ਜੀ। ਇਹ ਜੇ ਭੈਣੀ ਪਿੰਡ ਲੈ ਕੇ ਜਾ ਰਹੇ ਆ ਆਪਣੇ ਇਸ ਵਲੌਗ ਦੇ ਵਿੱਚ ਦਰਗਾਹ ਸ਼ਰੀਫ ਜਿਹੜੀ ਹੈ, ਤੇ ਉੱਥੇ ਤੁਹਾਨੂੰ ਜਾ ਕੇ ਵਹਾਨੇ ਜਿਹੜੇ ਦਰਵੇਸ਼ ਨੇ, ਜਿਹੜੇ ਬਾਬੇ ਨੇ ਉੱਥੇ ਜਿਹੜੇ ਬੈਠੇ ਨੇ ਉਸ ਦਰਗਾਹ ਤੇ ਕਿਸ ਤਰ੍ਹਾਂ ਦਾ ਮਾਹੌਲ ਆ। ਤੇ ਆਹ ਤੁਸੀਂ ਵੇਖ ਰਹੇ ਹੋ ਸਾਰਾ ਜਿਹੜਾ ਸਾਡਾ ਕਲਚਰ ਆ ਪੰਜਾਬ ਦਾ, ਕਿੰਨਾ ਸੋਹਣਾ ਕਲਚਰ ਆ। ਤੇ ਸਾਡਾ ਹਾਲ ਵੇਖ ਲਿਆ ਤੁਸੀਂ। ਇਹ ਫਿਰ ਇਹ ਜਿਹੜਾ ਸਵਾਦ ਵਾਲਾ ਕੰਮ ਆ, ਕਿਉਂਕਿ ਜਦੋਂ ਪਿੰਡਾਂ ਪੁੰਡਾਂ ਦੇ ਵਿੱਚ ਬੰਦਾ ਆਉਂਦਾ ਫਿਰ ਇਹੋ ਜਿਹਾ ਮਾਹੌਲ ਤੇ ਫਿਰ ਵੇਖਣ ਨੂੰ ਲੱਭਦਾ ਹੈ ਨਾ ਜੀ। ਇੱਥੇ ਪੈਲੀਆਂ, ਇੱਥੇ ਖੁੱਲੀਆਂ ਫਸਲਾਂ, ਇੱਥੇ ਵੱਡੇ ਮੈਦਾਨ, ਤੁਸੀਂ ਸਾਰਾ ਕੁਝ ਵੇਖ ਰਹੇ ਹੋ। ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ, ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਬੜੀ ਜ਼ਬਰਦਸਤ ਜਗ੍ਹਾ ਤੇ, ਸਾਡੇ ਨਾਲ ਰਹਿਣਾ। ਤਲਵਾੜਾ ਪਿੰਡ ਜਦੋਂ ਅਸੀਂ ਵੜੇ ਆ ਤੇ ਇੱਥੇ ਦੇ ਜਿਹੜੇ ਬੱਚੇ ਵੱਡੇ ਬੁੱਢੇ ਇਹਨਾਂ ਨੂੰ ਬੜਾ ਚਾਅ ਚੜਿਆ, ਉਹਨਾਂ ਨੇ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ। ਤੇ ਅਸੀਂ ਹੁਣ ਅਗਾਂਹ ਫੇਰ ਨਿਕਲ ਕੇ ਜਾ ਰਹੇ ਹਾਂ ਦਰਗਾਹ ਸ਼ਰੀਫ ਵਾਲੀ ਸਾਈਡ। ਕਿੱਡਾ ਸੋਹਣੇ ਦਰਖਤ ਲੱਗੇ ਨੇ, ਕਿੱਡੇ ਸੋਹਣੀ ਇਹਦੀ ਆ ਬਿਆਰੀ ਹੋਈ ਆ। ਕਿਆ ਬਾਤ ਆ, ਕਿੱਡੇ ਸੋਹਣੀਆਂ ਥਾਵਾਂ ਦੇ ਵਿੱਚ ਮਲੰਗ ਬੈਠੇ, ਦਰਵੇਸ਼ ਬੈਠੇ। ਤੇ ਅਸੀਂ ਹੁਣ ਇੱਕ ਬੋਰਡ ਦੇ ਥੱਲੇ ਗੱਡੀ ਲਾਤੀਆਂ ਨੇ ਆਪਣੀਆਂ। ਤੇ ਇਹ ਨਾਜ਼ਰੀਨ ਤੁਸੀਂ ਵੇਖੋ, ਮੈਂ ਬਿਲਕੁਲ ਅਜੇ ਗੱਡੀ ਤੋਂ ਉਤਰਿਆ ਹੀ ਹਾਂ। ਔਰ ਸਭ ਤੋਂ ਪਹਿਲੇ ਜਦੋਂ ਤੁਸੀਂ ਪੰਜਾਬ ਦੇ ਵਿੱਚ ਸੈਰੋ ਤਫਰੀ ਵਾਸਤੇ ਨਿਕਲਦੇ ਹੋ, ਜਾਂਦੇ ਹੋ ਪਿੰਡਾਂ ਦੇ ਵਿੱਚ, ਤੁਸੀਂ ਕ੍ਰਾਸ ਕਰਦੇ ਹੋ ਤੇ ਫਿਰ ਤੁਹਾਨੂੰ ਇਹ ਚੀਜ਼ ਘੱਟਾ ਮਿੱਟੀ ਇਸ ਬੜਾ ਹੀ ਸੋਹਣਾ ਲੱਗਦਾ ਜੀ। ਕਰੋ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਦੂਰ ਚਲੇ ਗਏ ਨੇ ਨਾ, ਉਹ ਯਕੀਨਨ ਬੜਾ ਮਹਿਸੂਸ ਕਰਦੇ ਨੇ ਆਪਣੇ ਪੰਜਾਬ ਦੀ ਆ ਚੀਜ਼ ਜਿਹੜੀ ਹੈ, ਆ ਜਿਹੜਾ ਘੱਟਾ ਉੱਤੇ ਪੈਣਾ ਆ। ਤੇ ਆਓ ਮਿਲਨੇ ਆ ਬਜ਼ੁਰਗਾਂ ਦੇ ਨਾਲ। अस्सलाम वालेकुम बाबियो, की हाल है? अल्लाह पाक ਤੁਹਾਡੀ ਉਮਰ ਦਰਾਜ਼ ਕਰੇ माशाल्लाह जी। अल्लाह पाक तेरे मिलकी आमीन, अल्लाह पाक ਤੁਹਾਡੀ ਖੈਰ ਕਰੇ। अस्सलाम वालेकुम। अमीरों के ना वज़ीरों के सदा दिए जलते हैं फ़कीरों के। जागता पंजाब यूट्यूब चैनल, मैं ਤੁਹਾਡਾ ਵੀਰ ਰਿਜ਼ਵਾਨ ਗੁੰਦਲ। मैं ਅੱਜ ਮੌਜੂਦ ਹਾਂ ਬਾਬਾ ਬਲਪੀਰ ਸਰਕਾਰ ਦੇ ਵਿਹੜੇ, ਔਰ ਮੇਰੇ ਨਾਲ ਨੇ ਇੱਥੋਂ ਦੇ ਮਲੰਗ ਬਾਬਿਆਂ ਦੇ ਮਾਨੀ। ਤੇ ਅੱਜ ਅਸੀਂ ਆਪਣੇ ਵਲੌਗ 'ਚ ਤੁਹਾਨੂੰ ਵਿਖਾਵਾਂਗੇ ਕਿ ਜਿਹੜਾ ਸਾਡਾ ਸੋਹਣਾ ਪੰਜਾਬ ਹੈ, ਜਿਹੜਾ ਸਾਡੇ ਪੰਜਾਬ ਦਾ ਕਲਚਰ ਹੈ, ਉਹਨਾਂ ਦੇ ਜਿਹੜੇ ਬਜ਼ੁਰਗਾਨੇ ਦੀਨ ਨੇ ਅਹਿਮ ਹਿੱਸਾ ਹੈ। ਤੇ ਬਜ਼ੁਰਗਾਨੇ ਦੀਨ ਨੇ ਇਸ ਖਿੱਤੇ 'ਤੇ ਦੀਨ ਵਾਸਤੇ ਜਿਹੜਾ ਕੰਮ ਕੀਤਾ ਅੱਜ ਉਹ ਨਜ਼ਰ ਆ ਰਿਹਾ ਆ।
ਅੱਜ ਉਹ ਇੰਨਾ ਕਿ ਜਿਹੜਾ ਲੱਗਾ ਪੌਦਾ ਆ ਫਲਿਆ ਫੁੱਲਿਆ ਕਿ ਸਾਡੇ ਪੰਜਾਬ ਦੇ ਹਰ ਕੋਨੇ ਤੇ ਹਰ ਪਿੰਡ ਦੇ ਨੁੱਕਰ ਤੇ ਜਿਹੜੇ ਅੱਲਾ ਦੇ ਵਲੀ ਉਹਨਾਂ ਨੇ ਆਪਣੇ ਡੇਰੇ ਲਾਏ ਨੇ ਤੇ ਉਹ ਆਪਣਾ ਫੈਜ਼ ਦੇ ਰਹੇ ਨੇ। ਤੇ ਇੱਥੋਂ ਦੇ ਜਿਹੜੇ ਗੱਦੀ ਨਸ਼ੀਨ ਨੇ ਇਹਨਾਂ ਨਾਲ ਗੱਲਬਾਤ ਕਰਨੇ ਆ ਬਾਬਾ ਬਲਪੀਰ ਸਰਕਾਰ ਦੀਆਂ ਕਰਾਮਾਤਾਂ ਦੀਆਂ ਤੇ ਹੋਰ ਗੱਲਬਾਤ ਹੋਏਗੀ। ਇੱਥੇ ਕੋਈ ਅੱਲਾ ਦੇ ਬੰਦਿਆਂ ਦਾ ਕਲਾਮ ਸੁਣਾਇਆ ਜਾਏਗਾ। ਕਰਨੇ ਆ। अस्सलाम वालेकुम जी। वालेकुम अस्सलाम जनाब। ਸਾਰੇ ਭਾਈ ਠੀਕ ਠਾਕ ਨੇ? अल्हम्दुलिल्लाह जनाब। ਹੋਰ ਸੁਣਾਓ ਕੋਈ ਗੱਲਬਾਤ ਕੋਈ ਸਾਨੂੰ ਬਾਬਾ ਜੀ ਸਰਕਾਰ ਦੀ ਲੈ ਕੇ ਕਿ ਇਹਨਾਂ ਦੀ ਜਿਹੜੇ ਕਰਾਮਾਤ ਨੇ ਇਹ ਕਿਦੋਂ ਆਏ ਇਸ ਪਿੰਡ ਦੇ ਆਣ ਕੇ ਕੰਢੇ ਦੇ ਵਸੇ ਤੇ ਇਹ ਤੇ ਉਦੋਂ ਸਾਰਾ ਦਰਿਆ ਹੋਏਗਾ। ਇਹ ਸਾਰੀ ਗੱਲਬਾਤ ਜਰਾ ਸਾਨੂੰ ਦੱਸੋ। ਇਹ ਜਨਾਬ ਇਹ ਜਿਹੜੇ ਬਜ਼ੁਰਗ ਨੇ ਅੱਲਾ ਦੇ ਬਾਬਾ ਪੀਰਬਲ ਸਰਕਾਰ ਲਜਪਾਲ ਇਹਨਾਂ ਦਾ ਤਕਰੀਬਨ ਕੋਈ ਹਿਸਟਰੀ ਜਿਹੜੀ ਇਹਨਾਂ ਕੋਈ ਬਹੁਤ ਪੁਰਾਣੀ ਹੈ, ਕੋਈ ਕਨਫਰਮ ਕਿਸੇ ਨੂੰ ਨਹੀਂ ਕਿ ਇਹਨਾਂ ਦਾ ਪਤਾ ਤਾਂ ਨਹੀਂ ਕਦੋਂ ਦੇ ਨੇ ਇੱਥੇ, ਲੇਕਿਨ ਜਿਹੜਾ ਆਇਆ ਹੈ ਨਾ ਜੋ ਲੈਣ ਆਇਆ ਹੈ, ਸਾਨੂੰ ਇੰਨਾ ਕੋਈ ਮਾਣੇ ਕੋ ਖਾਲੀ ਨਹੀਂ ਗਿਆ, ਮੁੜਿਆ ਹੀ ਨਹੀਂ ਵਰਤ। ਉਹ ਐਸਾ ਸਸੀ ਜਿਹੜਾ ਵੀ ਆਇਆ ਨੇ ਖੈਰ ਹੀ ਪਾਈ ਹੈ ਉਹਨੂੰ, ਖਾਲੀ ਨਹੀਂ ਕਿਸੇ ਨੂੰ ਵੀ ਵਰਤਾਇਆ ਹੈਗਾ। ਸਾਡਾ ਇਹ ਇਮਾਨ ਹੈ। ਲੇਕਿਨ ਇਹਨਾਂ ਦੀ ਹਿਸਟਰੀ ਸਾਡੇ ਕੋਲ ਕਿਸੇ ਕੋਲ ਸਾਡੇ ਜਿਹੜੇ ਵੱਡੇ ਨੇ ਨਾ ਉਹਨਾਂ ਨੂੰ ਪਤਾ ਸੀ, ਨਾ ਅੱਗੋਂ ਉਹਨਾਂ ਦੇ ਵੱਡਿਆਂ ਨੂੰ ਪਤਾ ਸੀ, ਨਾ ਅੱਗੋਂ ਉਹਨਾਂ ਦੇ ਵੱਡਿਆਂ ਨੂੰ ਪਤਾ ਸੀ, ਤੇ ਨਾ ਅੱਗੋਂ ਉਹਨਾਂ ਨੇ ਵੱਡਿਆਂ ਨੂੰ ਪਤਾ ਸੀ। ਯਾਨੀ ਕਿ ਇਹ ਕੋਈ ਫਿਰ ਬਾਬਾ ਪੁਰਾਣੀ ਮਤਲਬ ਤਕਰੀਬਨ ਮੁਗਲ ਦੌਰ ਤੋਂ ਵੀ ਤੁਸੀਂ ਅੱਗੇ ਹੀ ਲਾ ਲਓ, ਸਮਝ ਲਓ, ਜਾਂ ਉਹਨਾਂ ਦੇ ਦਰਮਿਆਨ ਉਹਨਾਂ ਦੇ ਦੌਰ 'ਚ ਲਾ ਲਓ ਜਾਂ ਉਸ ਤੋਂ ਅੱਗੇ ਲਾ ਲਓ ਤੁਸੀਂ। ਤਕਰੀਬਨ 6 ਤੋਂ 700 ਸਾਲ ਹੋ ਗਿਆ ਹੈ। ਉਹਨਾਂ 6 ਤੋਂ 700 ਸਾਲ ਤੋਂ ਵੀ ਮੁਗਲ ਹੈ ਸਨ ਜਾਂ ਨਹੀਂ ਸਨ ਹੈਗੇ। ਔਲੀਆ ਕਰਾਮ ਸਨ ਜੀ, ਉਹ ਧਰਤੀ ਤੇ ਕੰਮ ਕਰਦੇ ਰਹੇ ਹਨ। ਤੇ ਇਹ ਬਹੁਤ ਪੁਰਾਣੇ ਨੇ, ਬਹੁਤ ਹੀ ਪੁਰਾਣੇ ਨੇ। ਤੇ ਇਹ ਮੁਗਲ ਸ਼ੁਗਲ ਜਿਹੜੇ ਦੀ ਕੱਲ੍ਹ ਦੀ ਗੱਲ ਹੈ, ਜਿਹੜੀ ਅੰਗਰੇਜ਼ ਦੇ ਵੀ ਕੱਲ੍ਹ ਦੀ ਪੈਦਾਵਾਰ ਹੈ ਜੇ, ਇਹ ਤਾਂ ਬਹੁਤ ਅੱਗੇ ਨੇ। ਤੇ ਇਹ ਜਿਹੜਾ ਕੰਡਾ ਸੀ ਮਤਲਬ ਜਿਹੜਾ ਦਰਿਆ ਰਾਵੀ ਦਾ, ਹਾਂਜੀ ਦਰਿਆ ਵਗਿਆ ਇਹ ਇੱਥੇ ਦਰਿਆ ਜਿਹੜਾ ਆ ਇਹ ਤੁਹਾਡੇ ਵੱਡੇ ਦੱਸਦੇ ਹੋਣਗੇ। ਇਹ ਜਨਾਬ ਇਹ ਦਰਿਆ ਜਿਹੜਾ ਤਕਰੀਬਨ 400 ਸਾਲ ਪਹਿਲੇ ਇਹ ਵਗਿਆ। ਹੁਣ ਤੁਹਾਨੂੰ ਇਹ ਮੈਂ ਇੱਕ ਫਕੀਰ ਦੀ ਕਰਾਮਤ ਦੱਸਣ ਲੱਗਾ, ਬੜੀ ਵੱਡੀ। ਮਜ਼ਾਰ ਸ਼ਰੀਫ ਦੇ ਨਜ਼ਦੀਕ ਆ ਗਿਆ, ਬਿਲਕੁਲ ਹੈ ਨਾ ਨਜ਼ਦੀਕ, ਥੱਲੇ ਵੇਖ ਲਓ। ਹਾਂਜੀ ਬਿਲਕੁਲ 2 ਫੁੱਟ ਦਾ ਫਾਸਲਾ ਦਰਿਆ ਦਾ ਮਜ਼ਾਰ ਸ਼ਰੀਫ ਦਾ। ਹਾਂ ਬਿਲਕੁਲ ਨਜ਼ਰ ਆਉਂਦੀ ਪੈਲੀ। ਤੇ ਉਹ ਜਿਹੜਾ ਇਹਨਾਂ ਨੇ ਲਾਈ ਠਾਜ ਹਲੇ ਤੇ ਸਰਕਾਰ ਦੀ ਕਿਤੇ ਡਿਊਟੀ ਲੱਗੀ ਹੋਈ ਸੀ ਤਾਂ ਸਾਈਂ ਨੇ ਲਾਈ ਸੀ। ਤੇ ਜਦੋਂ ਵਾਪਸ ਆਇਆ ਤਾਂ ਵੇਖਿਆ ਦਰਿਆ ਤੋਂ ਨੇ, ਅੱਛਾ ਇਹਦਾ ਮਤਲਬ ਮੇਰੇ ਮਗਰੋਂ ਦਾ ਲੱਗਾ ਸਨ ਲਾਉਣ, ਪਿੰਡ ਲੱਗਾ ਹੈ ਤੇ ਲੈ ਜਾਣਾ ਸਾਰਾ। ਲੈ ਹੁਣ ਤੂੰ ਇੱਥੇ ਨਹੀਂ ਰਹੇਗਾ। ਅੱਛਾ ਇਸ ਗੱਲ ਨੂੰ ਤਕਰੀਬਨ ਕੋਈ 400 ਸਾਲ ਤਕਰੀਬਨ ਹੋ ਗਿਆ, 350 400 ਸਾਲ। ਲਓ ਜੀ ਉਹ ਇਹ ਦਰਿਆ ਇੱਥੋਂ ਉਸ ਦਿਨ ਤੋਂ ਪਿੱਛੇ ਮੁੜਨਾ ਸ਼ੁਰੂ ਹੋਇਆ, ਮੁੜਦਾ ਇੱਥੋਂ ਤਕਰੀਬਨ 9 ਕਿਲੋਮੀਟਰ ਤੇ ਚਲਾ ਗਿਆ ਪਿੱਛੇ। ਮੇਲਾ ਜਦੋਂ ਉੱਥੇ ਹੁੰਦਾ ਹੈ ਇਹ ਇੱਕ ਕਿਹੜਾ ਮਹੀਨਾ, ਦੇਸੀ ਮਹੀਨਾ ਕਿਹੜਾ ਹੈ? ਇਹ ਸਾਉਣ ਦਾ 21 ਨੂੰ 21 ਸਾਵਣ ਤੇ 5-6 ਅਗਸਤ, ਇਹ ਤਰੀਕ ਹੈ 5-6 ਅਗਸਤ ਤਕਰੀਬਨ। ਅਗਸਤ ਦਾ ਕੋਈ ਅੱਗਾ ਪਿੱਛਾ 1-2 ਦਿਨ ਦਾ ਹੋ ਜਾਂਦਾ, ਇੱਕ ਦਿਨ ਮਹੀਨੇ ਦਾ ਇੱਕ ਦਾ ਦਿਨ। ਇੱਕ ਦੇ ਕਦੀ ਫਰਕ ਪੈ ਜਾਂਦਾ, ਕਦੀ ਨਹੀਂ ਪੈਂਦਾ। ਲੇਕਿਨ ਜਿਹੜਾ ਸਾਉਣ ਤੇ 21 ਤੇ 22 ਇਹ ਪੱਕੀ ਤਰੀਕ ਹੈ ਇਹਦੀ। ਹਾਂਜੀ ਹਰ ਸਾਲ ਸਾਉਣ ਦੀ 21 ਚਿਰਾਗ ਤੇ 22 ਨੂੰ ਮੇਲਾ। ਤੇ ਮੇਲੇ ਦੇ ਇੱਥੇ ਕੀ ਰੌਣਕਾਂ ਲੱਗਦੀਆਂ ਨੇ ਸਾਡੇ ਵੇਖਣ ਵਾਲਿਆਂ ਨੂੰ ਇਹ ਦੱਸੋ ਕਿ ਮੇਲਾ ਇੱਥੇ ਕਿਸ ਤਰ੍ਹਾਂ ਦਾ ਮੇਲਾ ਆ? ਇਹ ਉਹੀ ਮੇਲਾ ਆ ਜਿਹੜਾ ਕਿ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਮੇਲਾ, ਜਿੱਥੇ ਮੇਲੇ ਦੇ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਇਕੱਠੇ ਲੋਕ ਹੋਣੇ ਤੇ ਉਹ ਜਿਹੜਾ ਸਾਡਾ ਕਲਚਰ ਆ ਇਹ ਉਹੀ ਕਲਚਰ ਅਗਾਂਹ ਵੱਧਦਾ ਇੱਥੋਂ ਤੱਕ ਪਹੁੰਚਿਆ ਆ। ਤੇ ਫਿਰ ਇਹਨੂੰ ਜਿਹੜਾ ਲਹਿੰਦੇ ਪੰਜਾਬ ਦੇ ਜਿਹੜੇ ਇਹ ਸਾਡੇ ਵੀਰ ਨੇ ਇਹਨਾਂ ਸਾਂਭਿਆ ਤੇ ਇਹ ਕਲਚਰ ਨੂੰ ਹੁਣ ਵੀ ਲੈ ਕੇ ਚੱਲ ਰਹੇ ਨੇ। ਤੇ ਇਹਨਾਂ ਨਾਲ ਗੱਲ ਕਰਨੇ ਆ ਕਿ ਮੇਲੇ ਦੇ ਇੱਥੇ ਕੀ ਇੰਤਜ਼ਾਮਾਤ ਹੁੰਦੇ ਨੇ, ਕਿਹੜੇ ਪੰਜਾਬੀ ਜਿਹੜੇ ਸਾਡੇ ਕਲਚਰ ਦਾ ਹਿੱਸਾ ਗੇਮਾਂ ਨੇ ਉਹਨਾਂ 'ਚ ਕੀ ਇੱਥੇ ਹੁੰਦਾ ਹੈ। ਮੇਲੇ ਤੇ ਇੱਥੇ ਕਬੱਡੀ ਹੁੰਦੀ ਹੈ, ਫਨਕਾਰ ਬੜੇ ਵੱਡੇ ਆਉਂਦੇ ਨੇ ਇੱਥੇ। ਮੁਰਾਤਬ ਅਲੀ ਇੱਥੇ ਆਇਆ, ਉਹ ਕਿੰਗ ਵਾਲਾ ਜਿਹੜਾ ਉਹ ਸਾਈਂ ਜ਼ਹੂਰ ਲਾਈ ਉਹ ਇੱਥੇ ਆਇਆ। ਫਿਰ ਦੂਸਰਾ ਜਿਹੜਾ ਜੇ ਚਾਂਦ ਔਰ ਜਿਹੜੇ ਹੋ ਗਏ ਗੁੱਲੂ ਦੇ ਬੇਟੇ ਦੋਵੇਂ, ਚਾਂਦ ਤੇ ਦੂਸਰਾ ਸੂਰਜ, ਉਹ ਇੱਥੇ ਆਏ। ਫਿਰ ਜਿਹੜੀ ਕਿ ਉਹ ਜਿਹੜਾ ਇਰਫਾਨ ਅੰਸਾਰੀ ਉਹਦੇ ਪ੍ਰੋਗਰਾਮ ਨੈਟ 'ਚ ਕਾਫੀ ਹੈਗੇ ਨੇ ਇੱਥੋਂ ਦੇ ਹੀ। ਤੇ ਇਰਫਾਨ ਅੰਸਾਰੀ ਜਿਹੜਾ ਇਸ ਵੇਲੇ ਬੜਾ ਬੋਲਦਾ, ਹੀਰਵਾਰ ਸ਼ਾਹ ਬੋਲਦਾ, ਯਮੀਆਂ ਮੰਦਬਖਸ਼ ਬੋਲਦਾ, ਉਹ ਵੀ ਇੱਥੇ ਆਇਆ। 2-3 ਦਫਾ ਆ ਚੁੱਕਾ, 4 ਦਫਾ ਆ ਚੁੱਕਾ ਹੈ। ਸਰਕਾਰ ਦਾ ਲੰਗਰ ਸਭ ਨੇ ਦੇਣਾ, ਜਿੰਨੇ ਜੋਗਾ ਹੈ। ਇਸ਼ਕ ਨਾਲ ਲੰਗਰ ਮਿਲਣਾ ਹੈ। ਕੋਈ 30-40-50 ਦੇਗ ਪਕਾਉਂਦੇ ਅਸੀਂ ਦਾਲ ਦੀ। ਉਹਦੇ ਵਿੱਚ ਜਿਸ ਤਰ੍ਹਾਂ ਸਾਨੂੰ 8 ਇੱਕ ਦਿਨ ਚਰਾਗ ਵਾਲੇ ਦਿਨ ਪਹਿਲੋਂ 10-15 ਦੇਗਾਂ ਸਾਡੀਆਂ ਦੋਵਾਂ ਪਿੰਡਾਂ 'ਚ ਲੱਗਦੀਆਂ ਨੇ। ਜਿਵੇਂ ਘਰੋਂ ਲੰਗਰ ਲਿਆ ਉਵੇਂ ਘਰ ਅਸੀਂ ਸਭ ਦੇ ਲੰਗਰ ਦੇਣਾ ਹੈ। ਫਿਰ ਦੂਰੇ ਦਿਨ ਵੱਡਾ ਲੰਗਰ ਪਕੜਿਆ ਸਰਕਾਰ ਦਾ, ਫਿਰ ਜਿਹਨੂੰ ਵੀ ਲੋੜ ਹੈ ਫਿਰ ਵੀ ਉਹ ਲਿਜਾ ਸਕਦਾ। ਇਹ ਨਹੀਂ ਹੈਗਾ ਵੀ ਤੇਰੇ ਅਸੀਂ ਘਰ ਦੇ ਆ ਤੂੰ ਕਿਉਂ ਆ ਗਿਆ। ਸਾਡੇ ਪੰਜਾਬ ਦੇ ਭਰਾਵੋ ਸੋਹਣਿਓ, ਪੰਜਾਬ ਦੇ ਵਾਸੀਓ, ਇਹ ਤੁਸੀਂ ਵੇਖ ਰਹੇ ਹੋ ਕਿ ਜਿਸ ਜਗ੍ਹਾ ਤੇ ਅਸੀਂ ਬੈਠੇ ਆ ਸਕੂਨ ਔਰ ਸ਼ਾਂਤੀ ਦਾ ਇਹ ਆਲਮ ਆ ਕਿ ਚਿੜੀ ਬੋਲੇ ਤੇ ਕੰਨ 'ਚ ਆਵਾਜ਼ ਪੈਂਦੀ ਏ ਤੇ ਕਾਂ ਬੋਲੇ
ਤੇ ਕੰਨ 'ਚ ਆਵਾਜ਼ ਪੈ ਜਾਂਦੀ ਏ ਔਰ ਯਕੀਨਨ ਤੁਹਾਡੇ ਤੱਕ ਆਵਾਜ਼ ਇਹ ਪਹੁੰਚ ਵੀ ਰਹੀ ਹੋਏਗੀ। ਸਾਨੂੰ ਲਾਰਾ ਲਾ ਕੇ ਜੰਨਤ ਦਾ, ਸਾਨੂੰ ਲਾਰਾ ਲਾ ਕੇ ਜੰਨਤ ਦਾ ਤੇ ਪਿਆ ਸਜਦੇ ਰੋਜ਼ ਕਰਾਨਾ ਹੈ। ਜਿੱਥੋਂ ਸਾਨੂੰ ਪਹਿਲੋਂ ਸਾਨੂੰ ਕੱਢਿਆ ਈ, ਫਿਰ ਕਿਉਂ ਉੱਥੇ ਫੇਰ ਬੁਲਾਣਾ ਹੈ? ਉਥੋਂ ਤਾਂ ਸਾਡਾ ਪਿਓ ਨਿਕਲਿਆ ਸਰ ਆਦਮ ਅਲੈਹਿਸਲਾਮ ਨੂੰ ਉਸ ਧੱਕੇ ਮਾਰੇ ਕੱਢ ਛੱਡੇ, ਤੂੰ ਰੋਟੀ ਕਿਉਂ ਖਾਧੀ ਹੈ? ਤੇ ਭਾਵੋਂਗੇ ਨਾ ਵੀ ਤੁਸੀਂ ਚੰਗੇ ਕੰਮ ਕਰੋ ਫਿਰ ਤੁਹਾਨੂੰ ਜੰਨਤ ਹੀ ਮਿਲੇ, ਤੂੰ ਮਿਲ ਹਾਂ ਸਾਨੂੰ, ਸਾਨੂੰ ਜੰਨਤ ਵਾਲਾ ਮਿਲੇ ਹਾਂ, ਜੰਨਤ ਕੀ ਕਰਨੀ ਹੈ? ਜੇ ਜੰਨਤ ਵਾਲਾ ਜੰਨਤ 'ਚ ਨਹੀਂ ਹੈਗਾ, ਘਰ ਵਾਲਾ ਹੀ ਘਰ 'ਚ ਨਹੀਂ ਹੈਗਾ, ਘਰ ਫੂਕਣਾ। ਬੱਲੇ ਬੱਲੇ ਸਾਂਭ ਕੇ ਰੱਖਿਆ ਆਪਣੀ ਜੰਨਤ, ਸਾਨੂੰ ਜੰਨਤ ਵਾਲਾ ਚਾਹੀਦਾ। ਲਓ ਜੀ ਦਰਵੇਸ਼ ਨਾਲ ਬੈਠੇ ਨੇ, ਬੜੇ ਸੋਹਣੇ ਪੈ ਲੱਗਦੇ ਨੇ, ਕੈਂਠੇ ਗਲ 'ਚ ਪਾਏ ਨੇ, ਹੱਥ 'ਚ ਮੁੰਦਰੀਆਂ ਤੇ ਬਾਹਾਂ 'ਚ ਕੜੇ, ਤੇ ਇਹਨਾਂ ਨਾਲ ਗੱਲਬਾਤ ਕਰਨੇ ਆ। ਐਡਾ ਸ਼ੌਕ ਕਿਸ ਤਰ੍ਹਾਂ ਚੜ ਗਿਆ, ਇਹ ਸਿਲਸਿਲਾ ਕਦੋਂ ਸ਼ੁਰੂ ਹੋਇਆ? ਸਾਨੂੰ ਜੀ ਫਕੀਰ ਨੇ ਸੋਹਣੇ ਲੱਜਪਾਲ ਪੀਰਬਲ ਸਰਕਾਰ ਦਾ ਹੀ ਕਰਮ ਹੈ, ਉਹਨਾਂ ਨੇ ਪਵਾਏ ਨੇ ਸਾਰਾ ਕੁਝ। ਹਾਂ ਇੱਥੋਂ ਹੀ ਸਾਰਾ ਕੁਝ ਮਿਲਿਆ ਹੈ। ਹਾਂਜੀ ਕਿੰਨੇ ਅਰਸੇ ਤੋਂ ਇਹ ਜਿਹੜਾ ਸਿਲਸਿਲਾ ਜਾਰੀ ਹੋਇਆ? ਇਹ ਸਾਨੂੰ ਘੱਟ ਤੋਂ ਘੱਟ ਵੀ ਕੁਛ 27-28 ਸਾਲ ਹੋ ਗਏ ਨੇ ਸਰਕਾਰ ਦੇ ਵਿਹੜੇ ਵਿੱਚ ਇਸ ਤਰ੍ਹਾਂ ਹੀ ਮੌਜ ਲੈਂਦੇ ਆ। ਦਾਦਾ ਇਸ ਬੱਚੇ ਦਾ ਦਾਦਾ ਸੀ। ਅੱਛਾ ਉਹ ਥੋੜਾ ਟਹਿਣੀਆਂ ਤੋੜ ਕੇ ਲੈ ਗਿਆ ਸੁੱਕੀਆਂ, ਹੁੱਕੇ ਤੇ ਅੱਗ ਧਰਨ ਵਾਸਤੇ, ਵੀ ਚਲੋ ਹੁੱਕੇ ਤੇ ਅੱਗ ਧਰ ਲਾਂਗਾ। ਉਹ ਜਾ ਕੇ ਉਹਨਾਂ ਨੇ ਉਹ ਚੁੱਲ੍ਹੇ ਟਹਿਣੀਆਂ ਬਦਲਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਹਦੀ ਵੱਖੀ ਚੋਂ ਅੱਗ ਨਿਕਲਣੀ ਸ਼ੁਰੂ ਹੋ ਗਈ। ਅੱਲਾਹੁ ਅਕਬਰ। ਇਹ ਕਿਹੜਾ ਤੁਹਾਨੂੰ ਐਸੇ ਵਕੂਆ ਦੱਸ ਰਿਹਾ ਜਿਹੜਾ ਆਪਣੇ ਅੱਖਾਂ ਨਾਲ ਵੇਖਿਆ ਹੈ? ਥੋੜੀ ਦੇਰ ਹੀ ਉਹਨਾਂ ਨੂੰ ਹੱਕ ਹੋਇਆ ਨੂੰ ਹੋਇਆ ਬਹੁਤ, ਤਕਰੀਬਨ ਮੇਰਾ 10 ਕੁ ਸਾਲ ਹੋ ਗਏ ਉਹਨਾਂ ਫੌਤ ਹੋਇਆ, 10-12 ਸਾਲ ਜਾਂ 15 ਸਾਲ ਹੋਏ ਨੇ। ਉਹ ਅਸਾਂ ਆਪਣੀ ਅੱਖੀਂ ਵੇਖਿਆ ਹੈ ਕਿ ਅੱਗ ਨਿਕਲਣੀ ਸ਼ੁਰੂ ਹੋ ਗਈ ਤੇ ਉੱਥੇ ਲੇਟਣ ਲੱਗ ਪਏ, ਕੁਛ ਕਰੋ ਮੇਰਾ ਕੁਛ ਕਰੋ। ਉਹ ਪਟਾਕੇ ਮਾਰਨ ਲੱਗ ਪਏ ਵੱਖੀ 'ਚ ਪਟਾਕੇ, ਉਹਨਾਂ ਫਟਾਫਟ ਦਵਾ ਦਾ ਚੁੱਲ੍ਹਾ 'ਚ ਪਾਣੀ ਪਾ ਕੇ ਅੱਗ ਬੁਝਾਈ ਤਾਂ ਉਹਦੇ ਫਿਰ ਹੌਲੀ ਹੌਲੀ ਇਹ ਚੀਜ਼ ਮੱਠੀ ਮਾਚੇ ਇੱਥੇ ਲਿਆਂਦਾ। ਔਰ ਹੁਣ ਥੋੜੀ ਦੇਰ ਫੌਤ ਜਦੋਂ ਨਹਾਉਣ ਜਾਣਾ ਨਾ ਮਸਜਿਦ ਦੇ ਵਿੱਚ ਸਕਾਵੇ, ਜਦੋਂ ਪਹਿਲਾਂ ਹੁੰਦਾ ਸੀ ਸਕਾਵੇ, ਜੋ ਲੋਕੀ ਮਸਜਿਦ 'ਚ ਨਹਾਉਣ ਜਾਂਦੇ ਸਕਾਵੇ ਬਣੇ ਹੁੰਦੇ ਆ, ਉੱਥੇ ਸਕਾਵੇ ਜਦੋਂ ਉਹਨਾਂ ਨੇ ਕਮੀਜ਼ ਲਾਉਣੀ, ਮੈਂ ਖੁਦ ਵੇਖਿਆ ਐਨਾ ਜਿਹੜਾ ਜਿਸਮ ਨਾਲ ਇੰਜ ਜੀ ਤਵੇ ਦਾ ਥੱਲਾ ਉਹਦਾ ਕਾਲਾ ਸ਼ਾ, ਇਹ ਦੂਸਰੀ ਕਰਾਮਤ ਦੇ ਤੁਹਾਨੂੰ ਦੱਸਦੇ ਨੇ ਜਿਹੜੀ ਅੱਖੀਂ ਵੇਖੀ ਹੈ। ਇਹ ਜਿਹੜਾ ਤੁਸੀਂ ਵਾਕਿਆ ਦੱਸਦੇ ਹੋ, ਜਿਹੜਾ ਕਿ ਸਰਕਾਰ ਦੇ ਦਰਬਾਰ ਦੇ ਨਾਲ ਪਿੰਡ ਆ, ਹਾਂਜੀ ਇਹ ਪਿੰਡ ਦੇ ਜਿਹੜੇ ਲੋਕ ਨੇ ਇਹ ਛੱਤ ਤੇ ਨਹੀਂ ਸੌਂ ਸਕਦੇ, ਜਿਹੜੀ ਦਰਬਾਰ ਵਾਲੀ ਸਾਈਡ ਹੈ ਨਾ, ਢੇਰੀ ਤੋਂ ਉੱਚਾ ਹੋ ਜਾਂਦਾ ਹੈ। ਮਗਰਬ ਨੂੰ ਸਾਈਡ ਵੇਖਣਾ, ਹੁਣ ਇਹ ਪਿੰਡ ਦੀ ਮਗਰਬ ਆ ਜਾਂਦੇ ਨਾ ਸਰਕਾਰ, ਤੇ ਮਗਰਬ ਵਾਲੀ ਸਾਈਡ ਜਿਹੜੀ ਕੋਠੇ ਤੇ ਨਹੀਂ ਸੌਂ ਸਕਦੀ, ਮੰਜੀ ਢਾ ਕੇ ਅਗਰ ਸੌਵੇਗੀ ਤਾਂ ਥੱਲੇ ਆ ਜਾਏਗੀ। ਅੱਛਾ ਕੋਈ ਨਹੀਂ, ਬਿਲਕੁਲ ਪਰਲੀ ਸਾਈਡ ਜਿਹੜੀ ਨਾ ਮਸ਼ਰਕ ਵਾਲੀ, ਉਹਦੇ ਸੌਂ ਜਾਂਦੇ ਲੋਕ ਇੱਧਰ। ਨਾਜ਼ਰੀਨ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਬਲਪੀਰ ਸਰਕਾਰ ਦਰਗਾਹ ਦੇ ਵਿਹੜੇ 'ਚ ਬੈਠੇ ਆ, ਤੇ ਸਾਡੇ ਨਾਲ ਇੱਥੋਂ ਦੇ ਜਿਹੜੇ ਮਲੰਗ ਨੇ ਉਹ ਵੀ ਬੈਠੇ ਨੇ, ਇਹਨਾਂ ਦੇ ਮਾਨੀ ਬੈਠੇ ਨੇ, ਨੌਜਵਾਨ ਬੈਠੇ ਨੇ, ਬਾਬੇ ਬੈਠੇ ਨੇ, ਬਜ਼ੁਰਗ ਬੈਠੇ ਨੇ, ਉਹ ਬਿੱਲੀਆਂ ਬੈਠੀਆਂ ਨੇ, ਕੁੱਤੇ ਬੈਠੇ ਨੇ, ਤੇ ਇੱਕ ਐਸਾ ਮੁਹੱਬਤ ਭਰਾ ਮਾਹੌਲ ਬਣਿਆ ਆ ਕਿ ਜਿਹੜਾ ਉਹਨਾਂ ਨੇ ਦਰਸ ਦਿੱਤਾ ਆ ਕਿ ਇਨਸਾਨ ਨਾਲ ਮੁਹੱਬਤ ਕਰੇ, ਅੱਲਾ ਦੀ ਬਣਾਈ ਹੋਈ ਹਰ ਮਖਲੂਕ ਨਾਲ ਮੁਹੱਬਤ ਕਰੇ। ਵਾਹ ਜੀ, ਸਭ ਤੋਂ ਵੱਡੀ ਕਲਾਮਾਤ ਇਹਦੀ ਇਹ ਵੇ ਸਰਕਾਰਾਂ ਦੀ ਕਿ ਮੈਂ ਕਿਸੇ ਦੇ ਨਾਲ ਹੁੰਦਾ ਸਾਂ ਤੇ ਮੈਂ ਸਰਕਾਰਾਂ ਤੇ ਆਣ ਕੇ ਕਹਿੰਦਾ ਹਾਂ ਯਾ ਅੱਲਾ ਮੈਨੂੰ ਆਜ਼ਾਦ ਕਰਾ ਦੇ, ਸਰਕਾਰ ਮੈਨੂੰ ਆਜ਼ਾਦ ਕਰਾ ਦੇ। ਮੈਂ ਆਜ਼ਾਦ ਹੋ ਗਿਆ ਵਾਂ, ਆਪਣਾ ਕੰਮ ਕਰਨਾ ਵਾ। ਹੁਣ ਲੋਕ ਤਮਾਸ਼ਾ ਵੇਂਦੇ ਨੇ, ਇਸ਼ਕ ਨੂੰ ਜਿਨ੍ਹਾਂ ਲੀਕ ਨਾ ਲਾਈ ਉਹਨਾਂ ਨੂੰ ਆਸ਼ਿਕ ਕਹਿੰਦੇ ਨੇ, ਜੇ ਜਿਨ੍ਹਾਂ ਨੇ ਕੀਤੀਆਂ ਸੱਚੀਆਂ ਮਿਹਨਤਾਂ ਉਹਨਾਂ ਵਿੱਚ ਹੀ ਰੱਬ ਰਹਿੰਦਾ ਹੈ, ਜਿਨ੍ਹਾਂ ਨੇ ਕੀਤੀ ਬਦ ਪਲੀਤੀ ਉਹਨਾਂ ਨੂੰ ਮੂਰਖ ਕਹਿੰਦੇ ਨੇ। ਮੂਰਖ ਕਹਿੰਦੇ ਨੇ। ਤਕਬੀਰ, ਅੱਲਾਹੁ ਅਕਬਰ, ਨਾਰੇ ਰਿਸਾਲਤ, ਯਾ ਰਸੂਲ ਅੱਲਾਹ, ਨਾਰੇ ਹੈਦਰੀ, ਯਾ ਅਲੀ। ਜਦੋਂ ਕੋ ਖੁਦ ਹੀ ਸਿਫਤ ਹੈ ਤੇ ਸਿਫਤ ਦੀ ਸਿਫਤ ਕੀ ਕਰਨੀ ਹੈ? ਸਾਡੀ ਕਿਸੇ ਸਿਫਤ ਦਾ ਮਤਾਜ ਨਹੀਂ ਹੈਗਾ। ਉਹ ਅਸੀਂ ਕੰਮ ਕਿਸੇ ਵਾਸਤੇ ਆਉਂਦੇ, ਘਰ ਕੁਝ ਬੈਠੇ ਹਾਂ। ਸਾਨੂੰ ਅਲਮਾਜ਼ ਰਾਤ ਕਰ 5 ਨਮਾਜ਼ਾਂ ਪੜ੍ਹ ਲਓ, 3 ਰੋਜ਼ੇ ਰੱਖ ਲਓ, ਇੱਕ ਅੱਧਾ ਹਜ ਫੜਕਾ ਲਓ, ਇੰਜੀ ਗੱਲ ਤੇ ਫਿਰ ਤੁਹਾਡਾ ਕੰਮ ਪਾਰ ਹੋ ਜਾਏਗਾ। ਬਸ 3 ਚੀਜ਼ਾਂ ਤਾਂ ਸ਼ਰੀਅਤ ਮਹਦੂਦ ਹੈ। ਖੁਦਾ ਦੀ ਕਸਮ ਸ਼ਰੀਅਤ ਇੰਨੀ ਕੁ ਵਸੀਹ ਹੈ ਕਿ ਸੋਚ ਵੀ ਨਹੀਂ ਸਕਦੇ ਕਿੰਨੀ ਕੁ ਵਸੀਹ ਹੈ ਸ਼ਰੀਅਤ। ਆਂਦਾ ਖਾ ਖਰਚ ਲੈ ਪੁੰਨ ਤੇ ਦਾਨ ਕਰ ਲੈ, ਮਾਇਆ ਵਿੱਚ ਜ਼ਮੀਨ ਤੇ ਪੜੀ ਰਹਿਣੀ, 100 ਬੂਟੀਆਂ 100 ਇਲਾਜ ਕਰ ਲੈ, ਜਿੰਦ ਨਹੀਂ ਹਕੀਮ ਤੋਂ ਫੜੀ ਰਹਿਣੀ। ਕੁਛ ਬੰਦਿਆ ਸ਼ਰਕ ਤੇ ਸੈਲ ਕਰ ਲੈ, ਬੱਗੀ ਵਿੱਚ ਤੇ ਮੇਲਿਆਂ ਨਹੀਂ ਖੜੀ ਰਹਿਣੀ, ਜਦੋਂ ਮੌਤ ਨੇ ਆਣ ਚ ਭਾਟ ਮਾਰੀ, ਨਾ ਕੋਠਾ ਤੇ ਨਾ ਕੜੀ ਰਹਿਣੀ, ਜਿੰਦ ਵਾਂਗ ਬਟੇਰਿਆਂ ਤੜੀ ਰਹਿਣੀ। ਬੋਲੋ 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 ਸਖੀ ਸਰਦਾਰ ਕਲੰਦਰ ਆਂਦਾ ਗੁੜ ਸ਼ੱਕਰ ਕਮਾਦ ਉਦੋਂ ਬਣਦਾ, ਵੇਲਣੇ ਵਿੱਚੋਂ ਦੀ ਨਿਗਾਹ ਕੇ ਕੜੇ, ਪਹਿਲੋਂ ਮਾਰਨ ਤੇ ਉਸਤਾਦ ਉਹ ਬਣਦਾ, ਮਾਰ ਖਾਸ ਉਸਤਾਦਾਂ ਦੀ ਪੜੇ ਪਹਿਲੋਂ। ਉਸ ਨੂੰ ਚੰਗੀ ਖਿਤਾਬ ਮਿਲਦਾ, ਸਿਰ ਗੁਰੂਆਂ ਦੇ ਚਰਨਾਂ ਤੇ ਧਰੇ ਪਹਿਲੋਂ, ਚੰਗੀ ਜੁਲਹ ਮਹਬੂਬ ਦੀ ਉਦੋਂ ਵੇਂਦੀ, ਦੁੱਖ ਆਰੀਆਂ ਦੇ ਜਿਹੜਾ
ਜਰੇ ਪਹਿਲੋਂ ਬੁੱਲੇ ਸ਼ਾਹ ਫਨ ਤੇ ਫਕੀਰੀ ਤੇ ਰੱਬ ਉਦੋਂ ਮਿਲਦਾ ਮਰ ਜਾਮਣੇ ਤੋਂ ਜਿਹੜਾ ਮਰੇ ਪਹਿਲੋਂ ਦਾ ਲਜਪਾਲ ਜ਼ਮਾਨੇ ਤੇ ਹੈਨ ਲੱਖਾਂ ਮੌਲਾ ਐਲੀ ਜਿਹਾ ਲਜਪਾਲ ਕੋਈ ਨਹੀਂ ਜਿਵੇਂ ਝੋਲੀਆਂ ਭਰ ਭਰ ਐਲੀ ਵੰਡੇ ਵੰਡ ਸਕਦਾ ਮਾਈ ਦਾ ਲਾਲ ਕੋਈ ਨਹੀਂ ਜਿਵੇਂ ਖੈਬਰ ਦੇ ਵਿੱਚ ਸੀ ਐਲੀ ਕੀਤਾ ਕਰ ਸਕਦਾ ਇੰਜ ਕਮਾਲ ਕੋਈ ਨਹੀਂ ਜਿਹੜਾ ਅਲੀ ਦਾ ਖਲੀਲ ਮਲੰਗ ਹੋਇਆ ਹੋਣਾ ਹਸ਼ਰ 'ਚ ਉਹਨੂੰ ਸਵਾਲ ਕੋਈ ਨਹੀਂ ਅੰਦਰ ਲਜਪਾਲ ਹੁਸੈਨ ਤੋਂ ਜਾਵਾਂ ਸਦਕੇ ਜਿੰਨਾ ਕਰਕੇ ਸਬਰ ਵਹਾ ਦਿੱਤਾ ਨਾਨੇ ਪਾਕ ਦਾ ਦੀਨ ਬਚਾਉਣ ਖਾਤਰ ਕੁਨਬਾ ਕਰਬਲ ਦੇ ਵਿੱਚ ਕਹਾ ਦਿੱਤਾ ਐਸਾ ਕਿਸੇ ਦੇ ਕੋਲੋਂ ਵੀ ਨਾ ਚੜਿਆ ਐਸਾ ਦੀਨ ਨੂੰ ਰੰਗ ਚੜਾ ਦਿੱਤਾ ਅਰਸ਼ ਫਰਸ਼ ਤੇ ਹੁਸੈਨ ਖਲੀਲ ਦਾ ਨਾਂ ਐਸਾ ਰੁਤਬਾ ਨੂੰ ਖੁਦਾ ਦਿੱਤਾ ਅੰਦਾ ਨਾ ਸੋਹਣਿਆਂ ਪੀਰਾਂ ਤੋਂ ਜਾਵਾਂ ਸਦਕੇ ਨਾਮ ਜਿਨ੍ਹਾਂ ਦਾ ਹਸਨ ਤੇ ਹੁਸੈਨ ਯਾਰੋ ਦੋਤੇ ਪਾਕ ਮੁਹੰਮਦ ਸਰਵਰ ਦੇ ਤੇ ਫਾਤਮਾ ਦਾ ਦਿਲ ਦੇ ਚੈਨ ਯਾਰੋ ਰੱਬ ਉਹਨਾਂ ਦੀ ਕਦੀ ਮੋੜਦਾ ਨਹੀਂ ਉਹ ਜੋ ਵੀ ਰੱਬ ਨੂੰ ਕਹਿਣ ਯਾਰੋ ਇੱਕੋ ਨਜ਼ਰੇ ਖਲੀਲ ਨੂੰ ਰੰਗ ਛੱਡਿਆ ਐਸੇ ਹੈਨ ਕਾਂਬਲੋ ਪੀਰ ਯਾਰੋ ਅੰਦਾ ਦਿਲਦਾਰ ਸਾਈਆਂ ਜਿਵੇਂ ਨੇਜੇ ਤੇ ਸਖੀ ਹੁਸੈਨ ਪੜਿਆ ਵਿੱਚ ਉਹ ਹੀ ਮੈਦਾਨ ਤੇ ਬੋਲ ਸਕਦਾ ਹੈ ਜਿਹੜਾ ਇਲਮ ਦੇ ਤੇਗ ਦਾ ਧਨੀ ਹੋਵੇ ਵਿੱਚ ਉਹ ਹੀ ਮੈਦਾਨ ਤੇ ਬੋਲ ਸਕਦਾ ਹੈ ਜਿਹੜਾ ਇਲਮ ਦੇ ਤੇਗ ਦਾ ਧਨੀ ਹੋਵੇ ਦੁੱਖ ਉਹ ਕਿਸੇ ਦਾ ਜਾਣਦਾ ਹੈ ਜਿਹਦੇ ਆਪਣੇ ਸਿਰ ਤੇ ਬਣੀ ਹੋਵੇ ਕਦਰ ਉਹ ਜਵਾਈ ਦਾ ਜਾਣਦਾ ਹੈ ਜਿਨੇ ਘਰ ਵਿੱਚ ਧੀ ਜਨੀ ਹੋਵੇ ਕਦਰ ਉਹ ਹੀ ਹੁਸੈਨ ਦਾ ਜਾਣਦਾ ਹੈ ਜਿਹਦੇ ਵਿੱਚ ਕੋਈ ਮਾਨ ਦੀ ਕਣੀ ਹੋਵੇ ਅਲਫ ਇੱਕ ਜੇ ਮਤ ਸਿਆਣਿਆਂ ਦੀ ਦਿਲੋਂ ਉਸ ਨੂੰ ਮੋਲ ਭੁਲਾਈਏ ਨਾ ਜਿੱਥੇ ਗਿਆਨ ਦਾ ਕਦਰ ਨਾ ਹੋਵੇ ਪਰਤ ਉਹ ਜਗ੍ਹਾ ਫੇਰਾ ਪਾਈਏ ਨਾ ਜਿਹੜੇ ਯਾਰ ਨੂੰ ਯਾਰ ਦੀ ਹੁੱਬ ਨਹੀਂ ਨਿਉਸ ਦੇ ਨਾਲ ਲਗਾਈਏ ਨਾ ਇਲਮ ਦੀਨ ਸ਼ਿਕਾਰ ਜੋ ਨਸ ਜਾਵੇ ਘੋੜਾ ਉਸ ਦੇ ਮਗਰ ਦੜਾਈਏ ਨਾ ਆਂਦਾ ਪੁੱਤਰ ਜੰਮਦਿਆਂ ਰੱਖੀਏ ਵਿੱਚ ਕਬਜੇ ਤੇ ਧੀ ਭੈਣ ਨੂੰ ਲਾਡ ਲਡਾਈਏ ਨਾ ਭਾਈ ਹੋਣ ਤੇ ਵੈਰ ਵਹਾਈ ਲਈਏ ਨਿੱਤੇ ਸੁੱਤੀਆਂ ਕਲਾ ਜਗਾਈਏ ਨਾ ਠੱਗ ਚੋਰ ਦਾ ਨਾਮ ਵਸਾ ਖਾਈਏ ਤੇ ਜੁਵੇ ਬਾਜ ਨੂੰ ਕੋਲ ਬਹਾਈਏ ਨਾ ਜੇਕਰ ਆਪ ਗਰੀਬ ਕੰਗਾਲ ਹੋਈਏ ਪੱਗ ਬਾਦਸ਼ਾਹ ਨਾਲ ਵਟਾਈਏ ਨਾ ਆਂਦਾ ਜਵਾਨ ਧੀ ਘਰ 'ਚ ਰੱਖਣੀ ਜਾਇਜ਼ ਨਹੀਂ ਪੱਕੀ ਉਸ ਦੇ ਹੱਥ ਦੀ ਖਾਈਏ ਨਾ ਕਰੀਏ ਸਾਕ ਪੁਰਾਣਿਆਂ ਵਿੱਚ ਸਾਕਾਂ ਤੇ ਮੱਥਾ ਉਬੜਾ ਨਾਲ ਲਗਾਈਏ ਨਾ ਸਾਰੀ ਉਮਰ ਖਰਾਬੀਆਂ ਰਹਿਣ ਪਈਆਂ ਵਟਾ ਦੇ ਕੇ ਪੁੱਤ ਵਿਆਹੀਏ ਨਾ ਆਂਦਾ ਪਚਦੀ ਖੀਰ ਨਹੀਂ ਦੁੱਧ ਦੀ ਕੁੱਤਿਆਂ ਨੂੰ ਤੇ ਬੇਵਕੂਫ ਨੂੰ ਘਰੀ ਬਹਾਈਏ ਨਾ ਇੱਜ਼ਤ ਆਪਣੀ ਆਪਣੇ ਹੱਥ ਹੁੰਦੀ ਲਾ ਕੇ ਕਿਸੇ ਦੀ ਆਪ ਲਵਾਈਏ ਨਾ ਕਿਤੇ ਜਾਈਏ ਮਹਿਮਾਨ ਕੁਛ ਲੈ ਜਾਈਏ ਖਾਲੀ ਹੱਥ ਲਮਕਾਉਂਦਿਆਂ ਆਈਏ ਨਾ ਆਂਦਾ ਜਿੰਨੀ ਗੱਲ ਹੋਵੇ ਓਨੀ ਆਖਦੇ ਹੀ ਐਵੇਂ ਖੰਭਾਂ ਦੀ ਡਾਰ ਬਣਾਈਏ ਨਾ ਖਾਰਦਾਰ ਦਰਖਤ ਨਾ ਘਰੀ ਲਾਈਏ ਤੇ ਛਪਾਈ ਨੂੰ ਯਾਰ ਬਣਾਈਏ ਨਾ ਆਂਦਾ ਬਿੱਲੀ ਫੜਨ ਦੀ ਜੇ ਨਾ ਜਾਚ ਹੋਵੇ ਤੇ ਸ਼ੇਰ ਫੜਨ ਨੂੰ ਕਦੀ ਵੀ ਜਾਈਏ ਨਾ ਗੱਲਾਂ ਘਰਾਂ ਦੀਆਂ ਬੈਠ ਕੇ ਘਰੀ ਕਰੀਏ ਛਿੰਝ ਵਿੱਚ ਬਾਜ਼ਾਰ ਦੇ ਪਾਈਏ ਨਾ ਆਂਦਾ ਬੁੱਢੜੇ ਬੰਦਿਆਂ ਨੂੰ ਝਿੜਕਣਾ ਮੂਲ ਦਈਏ ਮੇਲੇ ਰੰਨਾਂ ਨੂੰ ਮੂਲ ਵਹਾਈਏ ਨਾ ਜਦੋਂ ਮਰਜੀ ਬੁੱਢੜੇ ਹੋ ਜਾਈਏ ਜਵਾਨੜਾਂ ਵਾਂਗ ਰੂਪ ਵਟਾਈਏ ਨਾ ਪਿਛਲੀ ਉਮਰ ਚ ਐਵੇਂ ਕਰਵਾ ਛਾਦੀ ਮਿੱਟੀ ਆਪਣੀ ਨਾਸ ਕਰਵਾਈਏ ਨਾ ਆਂਦਾ ਲਈਏ ਹਜ਼ਾਰ ਤੇ 100 ਨਤਾਰ ਦਈਏ ਛਿੱਤਰ ਖਾਣ ਦੀ ਥਾਂ ਬਣਾਈਏ ਨਾ ਬੰਦੇ ਹੋ ਕੇ ਬੰਦਿਆਂ ਵਾਂਗ ਰਹੀਏ ਸ਼ਕਲ ਖੁਸਰਿਆਂ ਵਾਂਗ ਬਣਾਈਏ ਨਾ ਆਂਦਾ ਸਾਫ਼ ਕਰ ਸ਼ੀਸ਼ਾ ਦਿਲ ਦਾ ਤੇ ਯਾਰੀ ਲਾ ਕੇ ਦਗਾ ਕਮਾਈਏ ਨਾ ਜੇਕਰ ਨਸਣਾ ਹੋਵੇ ਪਿਆਰ ਕਰਕੇ ਤੇ ਪਹਿਲੋਂ ਯਾਰੀਆਂ ਸੱਜਣਾ ਲਾਈਏ ਨਾ ਜੇਕਰ ਤੋੜ ਪਹੁੰਚਾ ਨਾ ਸਕੀਏ ਤੈਵੇਂ ਦਿਲ ਕਿਸੇ ਦਾ ਪਰਮਾਈਏ ਨਾ ਸੱਚੇ ਦਿਲੋਂ ਕੇ ਕਰੀਏ ਇੱਕ ਵਾਰ ਤੋਵਾ ਟੱਟੂ ਧੂੜ ਦੇ ਵਿੱਚ ਦੜਾਈਏ ਨਾ ਤੁਹਾਡਾ ਇੱਥੇ ਕੀ ਕੰਮ ਹੈ ਜੀ? ਅਸੀਂ ਲੰਗਰ ਪਕਾਉਂਦੇ ਹਾਂ, ਲੰਗਰ ਖਾਣਾ।
ਹਾਂਜੀ ਬਾਬੇ ਦਾ ਲੰਗਰ ਪਕਾ ਰਹੇ ਹਾਂ। ਕਿੰਨੇ ਸਾਲਾਂ ਤੋਂ ਪਕਾਉਂਦੇ ਪਏ ਹੋ ਇੱਥੇ ਲੰਗਰ? 20-22 ਸਾਲ ਹੋ ਗਏ ਸਾਨੂੰ, ਬਹੁਤ ਨਹੀਂ ਤੇ 20-22 ਸਾਲ ਤੋਂ ਲੰਗਰ ਪਕਾ ਰਹੇ ਹਾਂ। ਵੱਡੇ ਪਕਾਉਂਦੇ, ਵੱਡੇ ਤੋਂ ਬਾਅਦ ਫਿਰ ਅਸੀਂ ਤੇ ਪਕਾਉਣਾ ਸ਼ੁਰੂ ਕਰ ਦਿੱਤਾ। ਢੇਰੀ ਮੁਬਾਰਕ ਵਾਲੇ ਪਾਸੇ ਅਸੀਂ ਹੁਣ ਆਏ ਹਾਂ। ਇਹ ਗੱਲਾ ਪਿਆ ਹੈ ਜਿੱਥੇ ਮਾਨੀ ਆਪਣਾ ਨਜ਼ਰਾਨਾ ਦਿੰਦੇ ਨੇ ਆਣ ਕੇ ਆਪਣੇ ਹਸੀਅਤ ਦੇ ਮੁਤਾਬਕ ਗੱਲੇ ਦੇ ਵਿੱਚ ਨਜ਼ਰਾਨਾ ਪਾਉਂਦੇ ਨੇ। ਤੇ ਇਹ ਇਹਨਾਂ ਦੀ ਤਖਤੀ ਜਿਹੜੀ ਮੁਬਾਰਕ ਲੱਗੀ ਹੈ ਬਾਬਾ ਬਲਪੀਰ ਲਜਪਾਲ ਸਰਕਾਰ। ਇਹ ਸਾਡੇ ਬਹੁਤ ਦਰਵੇਸ਼ ਨੇ। ਦੇਖ ਰਹੇ ਹੋ ਤੁਸੀਂ ਦਰਵੇਸ਼ ਹਰੀ ਜਿਹੜੇ ਨੇ ਉਹ ਚਿਰਾਗ ਦੇ ਵਿੱਚ ਤੇਲ ਪਾ ਰਹੇ ਨੇ। ਹਾਂ ਜੀ ਹਾਂ ਤੇ ਇਹ ਦੀਵਾ ਜਿਹੜਾ ਆ ਅੱਜ ਇਹ ਬਲਦਾ ਰਹੇਗਾ ਜੀ। ਬਲਦਾ ਰਹੇਗਾ, ਸੋਨੇ ਦੇ ਦੀਵਾ ਬਲੇ, ਇਹ ਦੀਵੇ ਬਲਦੇ ਰਹਿਣਗੇ, ਸੋਨੇ ਦੇ ਜਲਦੇ ਰਹਿਣਗੇ। ਵਾਹ ਜੀ ਇਹ ਵਾਹ। ਦੀਵੇ ਬਾਬਿਆਂ ਦੇ ਬਲਦੇ ਰਹਿਣਗੇ। ਬਾਬੇ ਸਕੀ ਸਰਕਾਰ, ਪੀਰਬਾਲ ਸਰਕਾਰ। ਹਾਂਜੀ 21-22 ਸੌਣ ਦੀ ਸਰਕਾਰ ਦਾ ਉਸ ਮੁਬਾਰਕ ਹੁੰਦਾ 21-22 ਸੌਣ ਦੀ। ਜੀ ਆਜੋ ਜੀ ਆਜੋ ਜੀ ਆਜੋ ਜੀ। ਇਫਤਾਰੀ ਦਾ ਟਾਈਮ ਜਿਹੜਾ ਆ ਜੀ ਉਹ ਵੀ ਹੋਣ ਹੀ ਵਾਲਾ ਆ। ਤੇ ਇਹ ਵੇਖੋ ਤੁਸੀਂ ਇਹ ਪਿੱਛੇ ਕਿੰਨੇ ਸੋਹਣੇ ਤਰੀਕੇ ਦੇ ਨਾਲ ਜਿਹੜਾ ਇੱਥੇ ਬਗੀਚਾ ਲਾਇਆ ਆ, ਸੋਹਣਾ ਲਾਇਆ ਆ, ਫੁੱਲ ਤੇ ਬੂਟੀਆਂ ਫਲ ਲਾਇਆ ਆ। ਹਰ ਫਲ ਲਾਇਆ ਸਰਕਾਰ ਦੇ। ਬੱਚੇ ਨਿੱਕੇ ਨਿੱਕੇ ਸਾਡੇ ਬਹੁਤ ਇੱਥੇ ਆਉਂਦੇ ਨੇ। ਜੁਮੇਰਾਤ ਤੇ ਹਰ ਬੰਦਾ ਕੋਈ ਕੁਛ ਬਣ ਰਿਹਾ, ਕੋਈ ਕੁਛ ਬਣ ਰਿਹਾ, ਤੇ ਬੱਚੇ ਫਿਰ ਖਾਂਦੇ ਨੇ। ਜਿਹਦੀ ਮੱਝ ਸੁਣੀ ਹੈ, ਜਿਹਦੀ ਗਾਂ ਸੁਣੀ, ਉਹਨੇ ਪਹਿਲਾਂ ਸਰਕਾਰ ਦਾ ਦੇਣਾ, ਭਾਵੇਂ ਦੁੱਧ ਦੇ ਕੇ ਜਾਵੇ ਤੇ ਭਾਵੇਂ ਖੀਰ ਚਾੜੇ। ਉਹ ਨਾ ਦੇਵੇਗਾ ਤੇ ਸਰਕਾਰ ਦੀ ਗਰਾਮਦਰੀ ਤੇ ਖੂਨ ਆਉਣ ਲੱਗ ਪੈਂਦਾ। ਹਾਏ ਪੰਜਾਬ, ਜਾਗਤਾ ਪੰਜਾਬ, ਸੋਹਣਾ ਪੰਜਾਬ ਤੁਸੀਂ ਦੇਖ ਰਹੇ ਹੋ ਜੀ। ਸੋਹਣੇ ਲੋਕ ਪੰਜਾਬ ਦੇ ਤੇ ਸੋਹਣੇ ਰੰਗ ਪੰਜਾਬ ਦੇ। ਤੇ ਫਿਰ ਜਾਗਤਾ ਪੰਜਾਬ ਸਬਸਕ੍ਰਾਈਬ ਲਾਜ਼ਮੀ ਕਰੋ ਔਰ ਵੇਖਦੇ ਰਹੋ ਸਾਡੇ ਪਿਆਰੇ ਪਿਆਰੇ ਵਲੌਗ। ਤੇ ਬਾਬੇ ਹੋਰੀ ਸਾਨੂੰ ਦੱਸ ਰਹੇ ਨੇ ਕਿ ਸਾਡੇ ਪਿੰਡ ਦਾ ਜਿਹੜਾ ਇਕੱਠ ਆ, ਸਾਡੇ ਪਿੰਡ ਦਾ ਜਿਹੜਾ ਇਤਫਾਕ ਆ, ਇਹ ਭਾਈਚਾਰਾ ਜਿਹੜਾ ਆ ਇਹ ਸਾਡਾ ਅਜ਼ਲਾਂ ਤੋਂ ਚੱਲਦਾ ਆ ਰਿਹਾ, ਸਾਡੇ ਵੱਡਿਆਂ ਤੋਂ ਚੱਲਦਾ ਆ ਰਿਹਾ ਆ। ਨੌਜਵਾਨ ਨੇ ਸਾਡੇ ਨਾਲ ਮਾਸ਼ਾਅੱਲਾ ਐਨਕ ਸ਼ੈਨਕ ਲਾਈ ਏ, ਬਹੁ ਸ਼ੌ ਬਣੇ ਨੇ। ਇਹਨਾਂ ਨੂੰ ਪੁੱਛ ਕੇ ਗਏ ਅਸੀਂ, ਮਲੰਗੇ ਗਏ ਆ ਬਲਪੀਰ ਸਰਕਾਰ ਦੇ। ਅਸੀਂ ਮਲੰਗ, ਮੈਂ ਹਾਰ ਰੋਡ ਤੋਂ ਅੱਧੇ ਘੰਟੇ 'ਚ ਇੱਥੇ ਆਇਆ ਵਾ ਬਲਪੀਰ। ਏਡੀ ਸਪੀਡ 'ਚ ਆਇਆ ਮੈਂ। ਹਾਲ ਰੋਡ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਹੈ ਇਲੈਕਟ੍ਰੋਨਿਕਸ ਦੀ। ਮੇਰਾ ਮੋਬਾਈਲਾਂ ਦਾ ਕੰਮ ਹੈ। ਮੇਰੀ ਮਾਸ਼ਾਅੱਲਾ ਆਪਣੀ ਦੁਕਾਨ ਹੈ, ਬਿਸਮਿਲ੍ਲਾ ਮੋਬਾਈਲ ਸੈਂਟਰ ਹੈ, ਨਾਲ ਮੇਰਾ 버ਗਰ ਪੁਆਇੰਟ ਹੈ। ਤਕਰੀਬਨ ਮੈਨੂੰ 3-4 ਸਾਲ ਹੋ ਗਏ ਨੇ ਇੱਥੇ ਆਂਦਿਆਂ ਬਲਪੀਰ ਸਰਕਾਰ। ਬੜਾ ਸਕੂਨ ਹੁੰਦਾ ਇੱਥੇ ਆਈਦਾ, ਦਿਲ ਨੂੰ ਠੰਡਕ ਮਿਲਦੀ ਹੈ। ਰਹਿੰਦੇ ਕਿੱਥੇ ਜੇ? ਰਹਿੰਦਾ ਤੇ ਮੈਂ ਇੱਥੇ ਹੀ ਆ, ਮਨਾਵੇ ਥਾਣੇ ਦੇ ਕੋਲ। ਯਾਰ ਵੇਖੋ ਕਿੱਥੋਂ ਤੁਰ ਕੇ ਤੇ ਕਿੱਥੇ ਆਏ ਤੇ ਕਿੱਥੋਂ ਇਸ ਟਾਈਮ ਆਏ। ਮਾਨੀ ਨੇ ਔਰ ਮੁਹੱਬਤ ਨਾਲ ਆਏ ਨੇ। ਇਹਨਾਂ ਨੂੰ ਪਤਾ ਲੱਗਾ ਹੈ ਕਿ ਅਸੀਂ ਆਏ ਹੋਏ ਆ ਬਾਬਾ ਜੀ ਦੀ ਸਰਕਾਰ ਦੇ ਜਿਹੜੇ ਕਰਾਮਾਤਾਂ ਨੇ ਉਹਦੇ ਉੱਤੇ ਅਸੀਂ ਵਲੌਗ ਬਣਾ ਰਹੇ ਆ। ਇਹ ਆਏ ਨੇ ਸਪੈਸ਼ਲ ਆਪਣੀ ਰਾਏ ਦੇਣ ਵਾਸਤੇ। ਇਹ ਵੀ ਮਲੰਗ ਨੇ, ਦਰਵੇਸ਼ ਨੇ, ਤੇ ਇਹ ਬੜੇ ਮਿਹਨਤ ਕਰਕੇ ਆਪਣੇ ਘਰ ਦਾ ਵੀ ਜਿਹੜਾ ਸਿਲਸਿਲਾ ਉਹ ਵੀ ਚਲਾ ਰਹੇ ਨੇ। ਤੇ ਆਓ ਇਹਨਾਂ ਨਾਲ ਕੋਈ ਐਸੀ ਗੱਲ ਕਰਨੇ ਆ ਕਿ ਬਾਬੇ ਹੋਰਾਂ ਨੇ ਕਿਹੜੀ ਤੁਹਾਨੂੰ ਕਰਾਮਾਤ ਜਿਹੜੀ ਤੁਸੀਂ ਵੇਖੀ ਬਾਬੇ ਹੋਰਾਂ ਦੀ। ਦੇਖੋ ਜੀ, ਰਾਤ ਨੂੰ ਅਗਰ ਦਿਲ ਕੀਤਾ ਨਾ 1 ਵਜੇ ਵੀ ਆਂਦਾ ਤੇ ਅਸੀਂ 1 ਵਜੇ ਵੀ ਆਏ ਆ ਤੇ ਖੈਰੀ ਆਏ ਆ ਤੇ ਖੈਰੀ ਗਏ ਆ। ਕਦੀ ਅੱਜ ਤਿੱਕਰ ਨਹੀਂ ਮਸਲਾ ਮਸਾਇਲ ਹੈ। ਬਾਬਾ ਜੀ ਹੋਣੀ ਗਵਾਹ ਨੇ, ਇਹਨਾਂ ਨੂੰ ਪੁੱਛ ਲਓ, ਬਜ਼ੁਰਗ ਨੇ। ਅਕਸਰ ਮੇਰਾ ਦਿਲ ਜਦੋਂ ਵੀ ਕੀਤਾ ਨਾ ਰਾਤ ਨੂੰ ਆਣ ਤੇ 2 ਵੀ ਵਜੇ ਨੇ ਤੇ ਮੈਂ ਗੱਡੀ ਫੜਨੀ ਤੇ ਮੈਂ ਇੱਥੇ ਆ ਜਾਣਾ, ਕੋਈ ਹੋਵੇ ਜਾਂ ਨਾ ਹੋਵੇ। ਇਸ ਜੰਗਲ ਦੇ ਵਿੱਚ, ਇਸ ਜੰਗਲ ਦੇ ਵਿੱਚ ਰਾਤ ਨੂੰ 12-12 ਵਜੇ ਤੱਕ ਬੜਾ ਮਜ਼ਾ ਆਂਦਾ ਜੀ, ਬੜਾ ਸਕੂਨ ਹੈਗਾ। ਸਕੂਨ ਹੈਗਾ ਤੇ ਇੱਥੇ ਆਈਦਾ, ਠੀਕ ਹੈ ਨਾ। ਤੇ ਵੇਖਣ ਵਾਲਿਆਂ ਨੂੰ ਕੀ ਕਹੋਗੇ? ਸਾਡੇ ਪੰਜਾਬ ਦੇ ਵਾਸੀਆਂ ਨੂੰ, ਪੰਜਾਬ ਦੇ ਜਵਾਨਾਂ ਨੂੰ ਕੀ ਕਹੋਗੇ? ਉਹਨਾਂ ਨੂੰ ਬਸ ਇਹੀ ਕਹਿਣਾ ਚਾਹਾਂਗੇ ਵੀ ਦੁਨੀਆ ਤੇ ਅੱਛੇ ਕੰਮ ਕਰੋ। ਇਹ ਜਿਹੜੇ ਦਰਵੇਸ਼ ਹੈਗੇ ਨੇ ਨਾ, ਇਹਨਾਂ ਦੀ ਸੁਣੋ, ਇਹਨਾਂ ਦੇ ਪਿੱਛੇ ਆਓ। ਜਿਹੜੀ ਦੁਨੀਆ ਦੇ ਵਿੱਚ ਲਾਲਚ ਨਾ, ਇਹਦੇ ਤੋਂ ਦੂਰ ਹੋਵੋ, ਕਿਉਂਕਿ ਲਾਲਚ ਬੁਰੀ ਬਲਾ ਹੈ। ਲਾਲਚ ਹਮੇਸ਼ਾ ਬੰਦੇ ਨੂੰ ਖਤਮ ਕਰਦੀ ਹੈ, ਠੀਕ ਹੈ ਨਾ। ਤੇ ਲਿਹਾਜ਼ਾ ਜਿਹੜੀ ਅੱਜ ਕੱਲ ਦੀ ਨੌਜਵਾਨ ਨਸਲ ਹੈ ਨਾ, ਸਾਰੀ ਕੁਛ ਨਸ਼ਿਆਂ 'ਚ ਵੜੀ ਹੈ, ਕੁਛ ਲਾਲਚ ਹੈ, ਕੋਈ ਨਾ ਮਾਂ ਬਾਪ ਦਾ ਅਦਬ ਦਾਬ ਕਰ ਰਿਹਾ, ਕੋਈ ਨਹੀਂ ਇਹੋ ਜਿਹਾ ਸਿਲਸਿਲਾਕਾਰ। ਜਿਹੜਾ ਇਹੀ ਕੰਮ ਕਰ ਰਹੇ ਆ ਇਹ ਤੁਹਾਡੀ ਨਜ਼ਰ 'ਚ ਠੀਕ ਕਰ ਰਹੇ ਆ? ਜਾਗਤਾ ਪੰਜਾਬ ਮੈਂ ਕਹਿੰਦਾ ਜੀ ਸੁਭਾਨ ਅੱਲਾਹ, ਬਹੁਤ ਅੱਛਾ ਕਰ ਰਹੇ। ਪੂਰੀ ਦੁਨੀਆ ਤੇ ਆਵਾਜ਼ ਹੈਗੀ ਹੈ ਤੁਹਾਡੀ, ਠੀਕ ਹੈ ਨਾ। ਹਰ ਬੰਦਾ ਦੇਖੇਗਾ, ਹਰ ਬੰਦਾ ਸੁਨੇਗਾ, ਬੜੀ ਅੱਛੀ ਗੱਲ ਹੈ। ਚਲੋ ਫਿਰ ਇੱਕ ਜ਼ਰਾ ਸਾਡਾ ਤਰਫੋਂ ਪੈਗਾਮ ਦੇ ਦਿਓ ਸਾਰੇ ਜਵਾਨਾਂ ਨੂੰ, ਭਾਈਆਂ ਨੂੰ, ਕਿ ਸਾਡਾ ਚੈਨਲ ਜਿਹੜਾ ਜਾਗਤਾ ਪੰਜਾਬ, ਇਹਨੂੰ ਸਬਸਕ੍ਰਾਈਬ ਜੀ ਲਾਜ਼ਮੀ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ ਜਾਗਤਾ ਪੰਜਾਬ ਨੂੰ ਜਨਾਬ ਸਾਰੇ ਹੀ। ਲੋ ਜੀ ਫਿਰ ਪਾਕਿਸਤਾਨ ਜ਼ਿੰਦਾਬਾਦ, ਜਾਗਤਾ ਪੰਜਾਬ।